अस्सलाम वालेकुम। मैं बड़े अरसे ते बाद शालामार बाग आई ਹਾਂ ਤੇ ਮੈਂ ਸੋਚਿਆ ਚਲੋ ਤੁਹਾਨੂੰ ਵੀ ਇਹਦੀ ਸੈਰ ਕਰਾਨੀ ਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਹਿਲੀ ਦਫਾ ਮੈਂ ਇੱਥੇ ਆਪਣੇ ਸਕੂਲ ਦੇ ਟ੍ਰਿਪ ਦੇ ਨਾਲ ਆਈ ਸਾਂ ਜਦੋਂ ਮੈਂ 7ਵੀਂ 8ਵੀਂ ਜਮਾਤ ਵਿੱਚ ਸਾਂ। ਉਦੋਂ ਵੀ ਬੜੀ ਮੁਸ਼ਕਲ ਦੇ ਨਾਲ ਸਾਨੂੰ ਇਜਾਜ਼ਤ ਮਿਲੀ ਟ੍ਰਿਪ ਦੇ ਨਾਲ ਆਉਣ ਦੀ। ਸ਼ਾਲਾਮਾਰ ਬਾਗ ਸ਼ਾਹਜਹਾਨ ਨੇ ਬਣਾਇਆ ਸੀ। ਇਹ ਸੰਨ 1641-42 'ਚ ਬਣਿਆ ਸੀ। 18 ਮਹੀਨੇ 'ਚ ਤਿਆਰ ਹੋਣ ਵਾਲੇ ਇਸ ਬਾਗ ਦਾ ਆਈਡੀਆ ਸ਼ਾਹਜਹਾਨ ਨੇ ਕਸ਼ਮੀਰ ਦੇ ਸ਼ਾਲਾਮਾਰ ਬਾਗ ਤੋਂ ਲਿੱਤਾ ਸੀ, ਜਿਹੜਾ ਕਿ ਜਹਾਂਗੀਰ ਨੇ ਬਣਾਇਆ ਸੀ। ਸ਼ਾਲਾਮਾਰ ਤੁਰਕੀ ਜ਼ਬਾਨ ਦਾ ਲਫ਼ਜ਼ ਹੈ। ਤੁਰਕੀ ਜ਼ੁਬਾਨ ਦੇ ਵਿੱਚ ਸ਼ਾਲਾ ਦਾ ਮਤਲਬ ਹੈ ਖੁਸ਼ੀ ਤੇ ਮਾਰ ਦਾ ਮਤਲਬ ਹੈ ਰਹਿਣ ਦੀ ਜਗ੍ਹਾ। ਮਹਾਰਾਜਾ ਰਣਜੀਤ ਸਿੰਘ ਨੇ ਇਹਦਾ ਨਾਂ ਬਦਲ ਕੇ ਸ਼ੈਲਾ ਬਾਗ ਰੱਖ ਦਿੱਤਾ ਸੀ, ਲੇਕਿਨ ਆਵਾਮ ਦੇ ਵਿੱਚ ਇਹਦਾ ਨਾਂ ਸ਼ਾਲਾਮਾਰ ਬਾਗ ਹੀ ਚੱਲਦਾ ਰਿਹਾ। ਕਈ ਜਗ੍ਹਾ 'ਤੇ ਇਹਨੂੰ ਸ਼ਾਲੀਮਾਰ ਬਾਗ ਵੀ ਕਿਹਾ ਜਾਂਦਾ। ਗੇਟ ਤੋਂ ਦਾਖਲ ਹੋਣ ਤੋਂ ਬਾਅਦ ਅਸੀਂ ਹੁਣ ਮੇਨ ਬਾਗ ਦੀ ਤਰਫ ਜਾ ਰਹੇ ਹਾਂ। ਬਾਗ ਦੀ ਸੈਰ ਕਰਨ ਵਾਸਤੇ ਇੰਤਜ਼ਾਮੀਆ ਨੇ ਇੱਕ ਗੱਡੀ ਦਾ ਵੀ ਬੰਦੋਬਸਤ ਕੀਤਾ ਹੈ। ਜਿਹੜੇ ਲੋਕ ਪੈਦਲ ਨਹੀਂ ਚੱਲ ਸਕਦੇ ਉਹ ਗੱਡੀ 'ਤੇ ਬੈਠ ਕੇ ਪੂਰੇ ਬਾਗ ਦੀ ਸੈਰ ਕਰ ਸਕਦੇ ਨੇ। ਹੁਣ ਅਸੀਂ ਬਾਗ ਦੇ ਅੰਦਰ ਆ ਗਏ ਹਾਂ ਅਤੇ ਮੈਂ ਤੁਹਾਨੂੰ ਸਾਰੇ ਬਾਗ ਦਾ ਨਜ਼ਾਰਾ ਕਰਵਾਨੀ ਹਾਂ। ਇਹ ਦੇਖੋ, ਇਤਨੀ ਗਰਮੀ ਦੇ ਬਾਵਜੂਦ ਇੱਥੇ ਬਹੁਤ ਸਾਰੇ ਲੋਕ ਆਏ ਹੋਏ ਨੇ ਅਤੇ ਜਿੱਧਰ ਦੇਖੋ ਸਬਜ਼ਾ ਹੀ ਸਬਜ਼ਾ ਹੈਗਾ। ਇਹ ਬਹੁਤ ਜ਼ਿਆਦਾ ਸਕੂਨ ਵਾਲੀ ਜਗ੍ਹਾ ਹੈਗੀ ਹੈ। ਲੋਕ ਇੱਥੇ ਪਿਕਨਿਕ ਮਨਾਉਣ ਵਾਸਤੇ ਆਪਣੀ ਫੈਮਲੀਜ਼ ਦੇ ਨਾਲ ਆਉਂਦੇ ਨੇ। ਇੱਥੇ ਖਾਣ ਪੀਣ ਦਾ ਵੀ ਇੰਤਜ਼ਾਮ ਹੈਗਾ ਹੈ, ਲੇਕਿਨ ਅਕਸਰ ਲੋਕ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਨੇ ਅਤੇ ਫੈਮਲੀ ਦੇ ਨਾਲ ਬੈਠ ਕੇ ਇੰਜੋਏ ਕਰਦੇ ਨੇ। ਸ਼ਾਲਾਮਾਰ ਬਾਗ ਭਗਵਾਨਪੁਰੇ ਦੇ ਇਲਾਕੇ ਵਿੱਚ ਹੈਗਾ। ਇਸ ਬਾਗ ਦਾ ਕੰਸੈਪਟ ਈਰਾਨ ਦੇ ਚਹਾਰ ਬਾਗ ਤੋਂ ਲਿੱਤਾ ਗਿਆ, ਜਿਹਦਾ ਮਤਲਬ ਹੈ 4 ਬਾਗ। ਇਹ ਤੁਸੀਂ ਦੇਖ ਸਕਦੇ ਹੋ, ਬਾਗ ਦੇ ਦਰਮਿਆਨ ਵਿੱਚ ਇੱਕ ਹੌਜ਼ ਹੈਗਾ ਅਤੇ ਇਹ ਬਾਗ 4 ਹਿੱਸਿਆਂ ਦੇ ਵਿੱਚ ਤਕਸੀਮ ਹੋਇਆ ਹੈ। 4 ਬਾਗ ਦਾ ਆਈਡੀਆ ਕੁਰਾਨ ਪਾਕ ਤੋਂ ਲਿੱਤਾ ਗਿਆ। ਸੂਰਤ ਰਹਿਮਾਨ ਦੇ ਵਿੱਚ ਜੰਨਤ ਦੇ 4 ਬਾਗਾਂ ਦਾ ਜ਼ਿਕਰ ਹੈਗਾ। ਇਸ ਤਰ੍ਹਾਂ ਦੇ ਬਾਗਾਤ ਕਈ ਮੁਲਕਾਂ ਦੇ ਵਿੱਚ ਬਣੇ ਹੋਏ ਨੇ। ਸ਼ਾਲਾਮਾਰ ਬਾਗ ਦੀਆਂ 3 ਟੈਰੇਸਿਸ ਹੈਗੀਆਂ ਨੇ। ਸਭ ਤੋਂ ਉੱਚੀ ਵਾਲੀ ਟੈਰਸ ਜਿੱਥੇ ਅਸੀਂ ਹੁਣ ਮੌਜੂਦ ਹੈਗੇ ਹਾਂ, ਉਹ ਹਰਮ ਦੇ ਤੌਰ 'ਤੇ ਇਸਤੇਮਾਲ ਹੁੰਦਾ ਸੀ। ਇਹਨੂੰ ਬਾਗੇ ਫਰਾ ਬਖਸ਼ ਵੀ ਕਹਿੰਦੇ ਸਨ। ਬਾਗ ਦੇ ਇਸ ਹਿੱਸੇ ਦੇ ਵਿੱਚ 105 ਫੁਆਰੇ ਲੱਗੇ ਹੋਏ ਨੇ। ਇੱਥੇ ਬਾਗ ਬਣਾਉਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਇੱਥੇ ਪਾਣੀ ਪਹੁੰਚਾਉਣਾ ਆਸਾਨ ਹੈਗਾ ਸੀ। ਇਸ ਮਕਸਦ ਵਾਸਤੇ ਤਕਰੀਬਨ 150 ਕਿਲੋਮੀਟਰ ਲੰਬੀ ਨਹਿਰ ਖੋਦੀ ਗਈ। ਹੁਣ ਅਸੀਂ ਦਾਖਲ ਹੋ ਰਹੇ ਹਾਂ ਦੀਵਾਨੇ ਖਾਸ ਵਿੱਚ, ਜਿਹੜਾ ਕਿ ਬਾਦਸ਼ਾਹ ਦੇ ਬੈਠਣ ਦੀ ਜਗ੍ਹਾ ਸੀ। ਦੀਵਾਨੇ ਖਾਸ ਤੋਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਦੂਸਰੀ ਟੈਰਸ, ਜਿਹੜਾ ਕਿ ਬਾਦਸ਼ਾਹ ਦਾ ਖਾਸ ਬਾਗ ਹੈਗਾ ਸੀ। ਪਹਿਲੀ ਟੈਰਸ 'ਤੇ ਕਿਸੇ ਵੀ ਓਪਰੇ ਬੰਦੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈਗੀ ਸੀ, ਕਿਉਂਕਿ ਇੱਥੇ ਬਾਦਸ਼ਾਹ ਦਾ ਹਰਮ ਹੈਗਾ ਸੀ। ਦੂਸਰੀ ਅਤੇ ਤੀਸਰੀ ਟੈਰਸ ਨੂੰ ਬਾਗੇ ਫੈਜ਼ ਬਖਸ਼ ਕਿਹਾ ਜਾਂਦਾ ਸੀ। ਦੂਸਰੀ ਟੈਰਸ ਪਹਿਲੀ ਟੈਰਸ ਤੋਂ ਤਕਰੀਬਨ 15 ਫੁੱਟ ਥੱਲੇ ਹੈਗੀ ਹੈ। ਦੂਸਰੀ ਟੈਰਸ 'ਤੇ ਖਾਸ ਬੰਦਿਆਂ ਨੂੰ ਆਉਣ ਦੀ ਇਜਾਜ਼ਤ ਹੁੰਦੀ ਸੀ। ਇਹ ਥੱਲੇ ਜਾਣ ਵਾਸਤੇ ਪੌੜੀਆਂ ਬਣੀਆਂ ਹੋਈਆਂ। ਪੌੜੀਆਂ ਤੋਂ ਥੱਲੇ ਲੱਥੋ ਅਤੇ ਸਾਹਮਣੇ ਬਹੁਤ ਖੂਬਸੂਰਤ ਤਲਾਬ ਨਜ਼ਰ ਆਉਂਦਾ। ਦੀਵਾਨੇ ਖਾਸ ਦੇ ਦੋਨੋਂ ਸਾਈਡਾਂ 'ਤੇ ਇਸ ਤਰ੍ਹਾਂ ਦੀਆਂ ਪੌੜੀਆਂ ਬਣੀਆਂ ਹੋਈਆਂ ਨੇ। ਇਹ ਹੁਣ ਅਸੀਂ ਪੌੜੀਆਂ ਲੱਥ ਕੇ ਪਹੁੰਚ ਗਏ ਹਾਂ ਦੂਸਰੀ ਟੈਰਸ ਦੇ ਉੱਤੇ, ਜਿਹੜਾ ਕਿ ਬਾਦਸ਼ਾਹ ਦਾ ਖਾਸ ਬਾਗ ਹੈਗਾ। ਬਾਗ ਦੇ ਇਸ ਹਿੱਸੇ ਦੇ ਵਿੱਚ 152 ਫੁਆਰੇ ਲੱਗੇ ਹੋਏ ਨੇ। ਕਦੀ ਕਦਾਰ ਆਮ ਲੋਕਾਂ ਨੂੰ ਵੀ ਇਸ ਹਿੱਸੇ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਆਮ ਲੋਕਾਂ ਨੂੰ ਸਿਰਫ ਤੀਸਰੀ ਟੈਰਸ 'ਤੇ ਆਉਣ ਦੀ ਇਜਾਜ਼ਤ ਹੈਗੀ ਸੀ। ਤੀਸਰੀ ਟੈਰਸ ਦੂਸਰੀ ਟੈਰਸ ਤੋਂ 15 ਫੁੱਟ ਥੱਲੇ ਹੈਗੀ ਹੈ। ਦੀਵਾਨੇ ਖਾਸ ਦੇ ਥੱਲੇ ਇੱਕ ਬਹੁਤ ਪਿਆਰੀ ਅਤੇ ਖੂਬਸੂਰਤ ਆਬਸ਼ਾਰ ਵੀ ਬਣਾਈ ਹੋਈ ਸੀ, ਜਿੱਥੇ ਅਕਸਰ ਬਾਦਸ਼ਾਹ ਆ ਕੇ ਬੈਠਦਾ ਸੀ।
ਦੂਸਰੀ ਟੈਰੇਸ ਦੀ ਤਰ੍ਹਾਂ ਤੀਸਰੀ ਟੈਰੇਸ ਦੇ ਉੱਤੇ ਵੀ 153 ਫੁਆਰੇ ਲੱਗੇ ਹੋਏ ਨੇ। ਪੂਰੇ ਬਾਗ ਦੇ ਵਿੱਚ ਕੁੱਲ 410 ਫੁਆਰੇ ਹੈਗੇ ਨੇ। ਪੂਰਾ ਬਾਗ ਤਕਰੀਬਨ 40 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਬਹੁਤ ਜ਼ਿਆਦਾ ਵੰਨ-ਸੁਵੰਨੇ ਪੌਦੇ ਲੱਗੇ ਹੋਏ ਨੇ ਜਿਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਇੱਕ ਚੀਜ਼ ਦੇਖ ਕੇ ਮੈਨੂੰ ਦਿਲੀ ਖੁਸ਼ੀ ਹੋਈ ਕਿ ਇੱਥੇ ਸਫਾਈ ਦਾ ਇੰਤਜ਼ਾਮ ਬਹੁਤ ਚੰਗਾ ਹੈਗਾ। ਹੁਣ ਅਸੀਂ ਦੂਸਰੀ ਸਾਈਡ ਤੋਂ ਵਾਪਸ ਉੱਤੇ ਦੀ ਤਰਫ ਜਾ ਰਹੇ ਹਾਂ। ਹੁਣ ਅਸੀਂ ਉੱਪਰ ਦੀ ਤਰਫ ਚੜ੍ਹਨੇ ਪਈਆਂ ਪੌੜੀਆਂ ਤੇ ਇਹ ਦੇਖੋ ਸਾਹਮਣੇ ਆ ਗਿਆ ਜੇ ਦੀਵਾਨੇ ਖਾਸ। ਹੁਣ ਅਸੀਂ ਪਹੁੰਚੇ ਵਾਪਸ ਦੀਵਾਨੇ ਖਾਸ ਤੇ। ਇਹਦੇ ਨਾਲ ਇੱਕ ਹੋਰ ਰਸਤਾ ਥੱਲੇ ਲੱਥਦਾ ਹੈ ਜਿਹੜਾ ਕਿ ਪਾਲਕੀ ਦੇ ਵਾਸਤੇ ਇਸਤੇਮਾਲ ਹੁੰਦਾ ਸੀ। ਉਮੀਦ ਕਰਨੀ ਹੈ ਤੁਹਾਨੂੰ ਸ਼ਾਲਾਮਾਰ ਬਾਗ ਪਸੰਦ ਆਇਆ ਹੋਵੇਗਾ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।